ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਖਾਲਸਾ ਜੀ ਜਿਹੜੇ ਜੀ ਆਪਣੇ ਨਾਲ ਜੁੜ ਚੁੱਕੇ ਨੇ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 4 ਤਰੀਕ ਆ, ਦਿਨ ਮੰਗਲਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬੇਕਰਸਫੀਲਡ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ 559-905-2575 ਦੇ ਉੱਤੇ। ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਨੰਬਰ 415-909-0503। ਪ੍ਰਿਤਪਾਲ ਸਿੰਘ ਅਟਵਾਲ ਐਲ ਗਰੁੱਪ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ, ਸਟਾਰਲਾਈਟ ਟਰੱਕ ਟਾਇਰ ਵਾਲੇ ਨਵੇਂ ਪੁਰਾਣੇ ਟਰੱਕ ਟ੍ਰੇਲਰ ਦੇ ਟਾਇਰਸ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ ਸੀਰੀਜ਼ ਕੈਲੀਫੋਰਨੀਆ, ਨੰਬਰ 2092509535। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜੇ ਕਰੋਨਾ ਵਾਇਰਸ ਇੰਡੀਆ ਦੀ ਗੱਲ ਕਰਦੇ ਜਾਈਏ, ਇੰਡੀਆ ਦੇ ਵਿੱਚ ਜਿਹੜੇ ਕ੍ਰਿਕਟ ਦੇ ਟੂਰਨਾਮੈਂਟ ਚੱਲ ਰਹੇ ਸੀ, ਉਹ ਅੱਜ ਇੰਡੀਆ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਕਿਹਾ ਹੈ ਵੀ ਹੁਣ ਅਸੀਂ ਉਹਨਾਂ ਨੂੰ ਸਸਪੈਂਡ ਕਰਨ ਜਾ ਰਹੇ ਹਾਂ, ਕਿਉਂਕਿ ਕਾਫੀ ਜਿਹੜੇ ਕ੍ਰਿਕਟ ਦੇ ਪਲੇਅਰਸ ਆ ਉਹ ਕਰੋਨਾ ਪੋਜ਼ੀਟਿਵ ਪਾਏ ਗਏ ਸੀ। ਅੱਜ ਦੀ ਡੇਟ ਵਿੱਚ 20 ਮਿਲੀਅਨ ਤੋਂ ਵੱਧ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਲੋਕ ਇੰਡੀਆ ਦੇ ਵਿੱਚ ਹੈਗੇ ਆ। ਪਿਛਲੇ 4 ਮਹੀਨਿਆਂ 'ਚ 10 ਮਿਲੀਅਨ ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਪਾਏ ਗਏ। ਇਸ ਤੋਂ ਪਹਿਲਾਂ 10 ਮਹੀਨਿਆਂ 'ਚ ਜਿਹੜੇ 10 ਮਿਲੀਅਨ ਦੇ ਕਰੀਬ ਹੋਏ ਸੀ। ਸੋ ਸਿਚੁਏਸ਼ਨ ਬੜੀ ਜਿਹੜੀ ਖਤਰਨਾਕ ਉੱਥੇ ਬਣੀ ਹੋਈ ਹੈਗੀ ਆ। 3.45 ਮਿਲੀਅਨ ਜਿਹੜੇ ਆ ਐਕਟਿਵ ਕੇਸਿਸ ਜਿਹੜੇ ਕਰੋਨਾ ਵਾਇਰਸ ਦੇ ਨਾਲ ਹੈਗੇ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਜਾਰਜ ਫਲੋਇਡ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਜਿਹੜੀ ਟਰਾਇਲ ਚੱਲਿਆ ਸੀ, ਉਸ ਦੇ ਵਿੱਚ ਸਾਬਕਾ ਪੁਲਿਸ ਅਫਸਰ ਡੈਰਿਕ ਚੌਵਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, ਕਾਤਲ ਕਰਾਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਡੈਰਿਕ ਚੌਵਨ ਨੇ ਨਵੇਂ ਟਰਾਇਲ ਦੇ ਲਈ ਮੋਸ਼ਨ ਜਿਹੜਾ ਆ ਉਹ ਫਾਈਲ ਕਰ ਦਿੱਤਾ ਆ। ਉਸਨੇ ਕਥਿਤ ਦੋਸ਼ ਲਾਇਆ ਵੀ ਜਿਊਰੀ ਮਿਸਕੰਡਕਟ ਜਿਹੜਾ ਆ ਉਹ ਹੋਇਆ ਹੈਗਾ ਆ। ਡੈਰਿਕ ਚੌਵਨ ਦੇ ਅਟਰਨੀ ਐਰਿਕ ਨੈਲਸਨ ਆ, ਉਸਨੇ ਜਿਹੜਾ ਇਹ ਕੀਤਾ ਆ ਵੀ ਜਿਹੜਾ ਫਾਰਮਰ ਆਫਿਸਰ ਆ ਵੀ ਉਸ ਦੇ ਲਈ ਫੇਅਰ ਟਰਾਇਲ ਜਿਹੜਾ ਆ ਉਹ ਨਹੀਂ ਜਿਹੜਾ ਹੋਇਆ ਸੀ। ਕਹਿੰਦੇ ਵੀ ਪ੍ਰੀ ਟਰਾਇਲ ਪਬਲਿਸਿਟੀ ਦੇ ਕਰਕੇ ਜਿਹੜਾ ਆ ਇਹ ਜਿਹੜਾ ਟਰਾਇਲ ਆ ਫਰੀ ਹੁਣ ਜਿਹੜਾ ਆ ਫੇਅਰ ਨਹੀਂ ਹੋਇਆ ਸੀ। ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਜੇ ਪ੍ਰੀ ਟਰਾਇਲ ਹਰਜੋਤ ਸਿੰਘ ਜੀ ਇੰਨਾ ਜ਼ਿਆਦਾ ਉਸ ਦੀ ਪਬਲਿਸਿਟੀ, ਅਤੇ ਹੁਣ ਡਿਊਰਿੰਗ ਟਰਾਇਲ ਐਂਡ ਆਫਟਰ ਟਰਾਇਲ ਜਿਹਨੂੰ ਨਹੀਂ ਵੀ ਸੀ ਪਤਾ ਉਸ ਨੂੰ ਵੀ ਜਿਹੜਾ ਆ ਇਸ ਜਾਰਜ ਫਲੋਇਡ ਦੇ ਕੇਸ ਦੇ ਬਾਰੇ, ਡੈਰਿਕ ਚੌਵਨ ਬਾਰੇ ਪਤਾ ਲੱਗਾ ਆ। ਇਹ ਹੁਣ ਅਦਾਲਤ ਨੇ ਜਿਹੜਾ ਇਹ ਫੈਸਲਾ ਲੈਣਾ ਆ ਵੀ ਇਹਨਾਂ ਦੇ ਇਸ ਮੋਸ਼ਨ ਦੇ ਵਿੱਚ ਕਿੰਨਾ ਕੁ ਦਮ ਹੈਗਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਕੱਲ੍ਹ ਨੂੰ ਬੁੱਧਵਾਰ ਨੂੰ ਜਿਹੜਾ ਆ ਫੇਸਬੁੱਕ ਨੇ ਡਿਸਾਈਡ ਕਰਨਾ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਵਾਪਸ ਜਿਹੜਾ ਫੇਸਬੁੱਕ ਅਲਾਓ ਕਰੂਗੀ ਉਹਨਾਂ ਦੇ ਪਲੇਟਫਾਰਮ 'ਤੇ ਜਾਣ ਤੋਂ ਕਿ ਨਹੀਂ। ਪਰ ਉਸ ਤੋਂ ਪਹਿਲਾਂ ਹੀ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਨਾਊਂਸ ਕਰ ਦਿੱਤਾ ਵੀ ਉਹ ਆਪਣਾ ਇੱਕ ਬਲੌਗ ਆ ਜਿਹੜਾ ਉਸ ਨੂੰ ਸ਼ੁਰੂ ਕਰਨ ਜਾ ਰਹੇ ਆ। ਸਰੋਤਿਆਂ ਨੂੰ ਦੱਸਦੀ ਜਾਈਏ, ਉਹਨਾਂ ਦੇ 50 ਮਿਲੀਅਨ ਤੋਂ ਵੱਧ ਜਿਹੜੇ ਫਾਲੋਅਰ ਸੀਗੇ ਟਵਿੱਟਰ ਦੇ ਉੱਤੇ, ਅਤੇ ਇਹ ਜਿਹੜਾ ਨਵਾਂ ਉਹਨਾਂ ਦਾ ਬਲੌਗ ਹੋਊਗਾ ਜਿਹਦੇ ਉੱਤੇ ਉਹ ਆਪਣੀ ਸਾਰੀ ਇਨਫੋਰਮੇਸ਼ਨ ਆ ਉਹ ਦੇਣਗੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਨੇ ਅੱਜ ਇੱਕ ਨਵਾਂ ਗੋਲ ਜਿਹੜਾ ਆ ਉਹ ਸੈੱਟ ਕੀਤਾ ਆ। ਉਹ ਕਹਿ ਰਿਹਾ ਵੀ 4 ਜੁਲਾਈ ਅਮਰੀਕਾ ਦੇ ਇੰਡੀਪੈਂਡੈਂਸ ਡੇ ਵਾਲੇ ਦਿਨ ਤੱਕ 70% ਜਿਹੜੇ ਅਡਲਟ ਆ, ਬਾਲਗ ਲੋਕ 18 ਸਾਲ ਦੀ ਉਮਰ ਤੋਂ ਵੱਧ ਵਾਲੇ ਆ, ਉਹਨਾਂ ਨੂੰ ਉਹ ਵੈਕਸੀਨੇਟ ਕਰਨਾ ਚਾਹੁੰਦੇ ਆ ਵੀ ਜਿਨ੍ਹਾਂ ਨੂੰ ਘੱਟੋ ਘੱਟ ਇੱਕ ਵੈਕਸੀਨ ਜਿਹੜਾ ਇੱਕ ਟੀਕਾ ਆ ਉਹ ਲੱਗ ਗਿਆ ਹੋਵੇ।
ਇਸ ਮੌਕੇ ਜਿਹੜਾ ਆ ਉਹ 55 ਤੋਂ 56% ਜਿਹੜੀ ਅਡਲਟ ਪਾਪੂਲੇਸ਼ਨ ਹੈਗੀ ਅਮਰੀਕਾ ਦੇ ਵਿੱਚ, ਉਹਨਾਂ ਨੂੰ ਘੱਟੋ ਘੱਟ ਇੱਕ ਟੀਕਾ ਜਿਹੜਾ ਉਹ ਲੱਗ ਗਿਆ ਆ, ਜਿਨ੍ਹਾਂ ਵਿੱਚੋਂ ਜਿਹੜੇ ਆ ਉਹ ਓਵਰਆਲ ਜਿਹੜੇ 40% ਅਡਲਟ ਆ ਉਹਨਾਂ ਨੇ ਦੋਨੋਂ ਡੋਜ਼ਿਸ ਜਿਹੜੀਆਂ ਉਹ ਲੱਗ ਗਈਆਂ CDC ਦੇ ਆંકੜੇ ਦੇ ਮੁਤਾਬਕ। ਇਸ ਦਾ ਮਤਲਬ ਆ ਵੀ 4 ਜੁਲਾਈ ਤੋਂ ਪਹਿਲਾਂ 100 ਮਿਲੀਅਨ ਹੋਰ ਟੀਕਾ ਜਿਹੜਾ ਆ ਇਹ ਲਾਉਣ ਦੀ ਉਹਨਾਂ ਨੇ ਆਦੇਸ਼ ਰੱਖਿਆ ਆ ਅਗਲੇ 60 ਦਿਨਾਂ ਦੇ ਵਿੱਚ। ਇਸ ਤੋਂ ਪਹਿਲਾਂ ਇਹਨਾਂ ਨੇ 100 ਦਿਨਾਂ ਦੇ ਵਿੱਚ 100 ਮਿਲੀਅਨ ਟੀਕਾ ਜਿਹੜਾ ਕਿ ਉਹਨਾਂ ਨੇ ਜਲਦੀ ਪੂਰਾ ਕਰ ਲਿਆ, ਅਤੇ ਫਿਰ ਉਹਨਾਂ ਨੇ ਜਿਹੜਾ 200 ਮਿਲੀਅਨ ਟੀਕੇ ਜਿਹੜੇ ਆ ਪਹਿਲੇ 100 ਦਿਨਾਂ ਦੇ ਵਿੱਚ ਲਾਉਣ 'ਚ ਜਿਹੜੇ ਇਹ ਕਾਮਯਾਬੀ ਹਾਸਲ ਹੋਈ ਸੀ। ਇਹ ਆਪਣੇ ਸਿਰ ਦੇ ਉੱਤੇ ਹੀ ਸਿਹਰਾ ਜਿਹੜਾ ਇਹ ਬੰਨ ਰਹੇ ਨੇ, ਅਤੇ ਹੁਣ ਇਹ ਚਾਹੁੰਦੇ ਨੇ ਵੀ 4 ਜੁਲਾਈ ਤੱਕ 70% ਅਮਰੀਕਨਸ ਜਿਹੜੇ ਉਹ ਵੈਕਸੀਨੇਟ ਹੋ ਜਾਣ। ਐਡਮਿਨਿਸਟ੍ਰੇਸ਼ਨ ਚਾਹੁੰਦਾ ਵੀ 160 ਮਿਲੀਅਨ ਅਡਲਟ ਆ ਉਹ ਪੂਰੇ ਦੇ ਪੂਰੇ ਵੈਕਸੀਨੇਟ, ਫੁੱਲੀ ਵੈਕਸੀਨੇਟ ਉਦੋਂ ਤੱਕ ਹੋ ਜਾਣ। ਅਤੇ ਇਹਨਾਂ ਨੇ ਕੁਝ ਸਮਾਂ ਪਹਿਲਾਂ ਇਹ ਜ਼ਿਕਰ ਕੀਤਾ ਸੀਗਾ ਵੀ ਬਾਈ 4 ਜੁਲਾਈ ਇਹ ਸਾਰਾ ਅਮਰੀਕਾ ਮੁੜ ਦੁਬਾਰਾ ਜਿਹੜਾ ਪੂਰਾ ਖੋਲ੍ਹਣ ਬਾਰੇ ਉਦੋਂ ਸੋਚ ਰਹੇ ਆ। ਅਗਲੀ ਖਬਰ ਜਿਹੜੀ ਆ ਉਹ ਵੈਕਸੀਨ ਦੇ ਨਾਲ ਹੀ ਸੰਬੰਧਿਤ ਆ। ਰਾਈਟ ਨਾਓ 16 ਸਾਲ ਤੋਂ ਵੱਧ ਉਮਰ ਦੇ ਜਿਹੜੇ ਲੋਕ ਆ ਉਹਨਾਂ ਦੇ ਵੈਕਸੀਨ ਲੱਗ ਰਹੇ ਆ। ਅੱਜ ਫਾਈਜ਼ਰ ਨੇ ਇਹ ਕਿਹਾ ਵੀ FDA ਜਿਹੜੀ ਆ ਉਹ ਆਥੋਰਾਈਜ਼ ਕਰਨ ਜਾ ਰਹੀ ਆ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ। ਫਾਈਜ਼ਰ ਅਤੇ ਬਾਇਓਨਟੈਕ ਦਾ ਜਿਹੜਾ ਵੈਕਸੀਨ ਆ ਉਹ 12 ਸਾਲ ਤੋਂ ਲੈ ਕੇ 15 ਸਾਲ ਦੇ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਵੀ ਅਗਲੇ ਵੀਕ ਤੋਂ ਲੱਗਣਾ ਸ਼ੁਰੂ ਹੋ ਜਾਊਗਾ। ਸੋ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਵੀ ਵੈਕਸੀਨ ਜਿਹੜੇ ਲੱਗ ਰਹੇ ਹੈਗੇ ਆ। ਸੋ ਆਪਣੇ ਹੀ ਪਾਸ ਵਾਲੇ ਗੁਰੂ ਘਰ ਜਾਂ ਹੋਰ ਵੀ ਜਿੱਥੇ ਕਿਤੇ ਲੱਗ ਰਹੇ ਆ ਉੱਥੇ ਜਾ ਕੇ ਜਿਹੜੇ ਵੈਕਸੀਨ ਆ ਉਹ ਵੱਧ ਤੋਂ ਵੱਧ ਲਵਾਓ। ਅਗਲੀ ਗੱਲ ਕਰਦੇ ਜਾਈਏ, ਨੈਸ਼ਨਲ ਗਾਰਡ ਦਾ ਚੌਥਾ ਸਰਵਿਸ ਮੈਂਬਰ ਆ 6 ਜਨਵਰੀ ਦੇ ਕੈਪੀਟਲ ਰਾਈਟਸ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਚਾਰਜ ਕੀਤਾ ਗਿਆ ਆ। ਵਿਸਕੌਨਸਨ ਨੈਸ਼ਨਲ ਗਾਰਡ ਦਾ ਇਹ ਜਿਹੜਾ ਆ ਸੋਲਜਰ ਆ ਉਸ ਨੂੰ ਮੰਡੇ ਨੂੰ ਜਿਹੜਾ ਕਹਿੰਦੇ ਆ ਉਹ ਚਾਰਜ ਕੀਤਾ ਗਿਆ ਸੀਗਾ। ਵਾਇਲੈਂਟ ਅਟੈਂਪਟ ਜਿਹੜਾ ਕਹਿੰਦੇ ਆ ਵੀ 6 ਜਨਵਰੀ ਨੂੰ ਦੇਖਿਆ ਗਿਆ ਸੀਗਾ। ਜੋ ਬਾਈਡਨ ਉਹਨਾਂ ਦੀ ਜਿਹੜੀ ਇਲੈਕਸ਼ਨ ਐਜ਼ ਪ੍ਰੈਜ਼ੀਡੈਂਟ ਉਹ ਜਿਹੜੀ ਜਿੱਤੇ ਸੀ ਉਸ ਦੀ ਸਰਟੀਫਿਕੇਸ਼ਨ ਉਸ ਦਿਨ ਉੱਥੇ ਕੈਪੀਟਲ ਦੇ ਵਿੱਚ ਹੋਣੀ ਸੀ। ਏਬਰਾਹਮ ਮਰਕੋਫਸਕੀ ਜਿਹੜਾ ਆ ਅਤੇ ਉਹਨਾਂ ਦਾ ਜਿਹੜਾ ਐਸੋਸੀਏਟ ਆ ਉਸ ਨੂੰ ਵਿਸਕੌਨਸਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹਨਾਂ ਉੱਤੇ ਜਿਹੜੇ 4 ਜਿਹੜੇ ਆ ਜਿਹੜੇ ਚਾਰਜਿਸ ਇਹਨਾਂ ਸਾਰਿਆਂ ਨੂੰ ਜਿਹੜੇ ਆ 4 ਕਾਊਂਟਸ ਰਿਲੇਟਿਡ ਟੂ ਕੈਪੀਟਲ ਬਰੀਚ, ਵਾਇਲੈਂਟ ਐਂਟਰੀ, ਡਿਸਆਰਡਰਲੀ ਕੰਡਕਟ, ਐਂਟਰਿੰਗ ਰਿਸਟ੍ਰਿਕਟਿਡ ਸਪੇਸਿਸ, ਇਹ ਜਿਹੜੇ ਚਾਰਜਿਸ ਆ ਉਹ ਲਾਏ ਗਏ ਆ। ਇਹ ਡਿਪਾਰਟਮੈਂਟ ਆਫ ਜਸਟਿਸ ਦੇ ਦਸਤਾਵੇਜ਼ਾਂ ਦੇ ਮੁਤਾਬਕ ਆ। ਮਰਕੋਫਸਕੀ ਜਿਹੜਾ ਆ ਉਹ ਪ੍ਰਾਈਵੇਟ ਫਸਟ ਕਲਾਸ ਆ ਅਤੇ ਐਨਲਿਸਟ ਕੀਤਾ ਹੋਇਆ ਸੀ ਇਸਨੇ ਨੈਸ਼ਨਲ ਆਰਮੀ ਨੈਸ਼ਨਲ ਗਾਰਡ ਦੇ ਵਿੱਚ 2019 ਤੋਂ ਦੇ ਉੱਤੋਂ। ਵਿਸਕੌਨਸਨ ਨੈਸ਼ਨਲ ਗਾਰਡ ਦੇ ਇੱਕ ਸਪੋਕਸਪਰਸਨ ਨੇ ਇਸ ਦੇ ਬਾਰੇ ਜਾਣਕਾਰੀ ਉਹ ਦਿੱਤੀ ਆ। ਇਹ 1st ਬਟਾਲੀਅਨ ਦੇ 128th ਇਨਫੈਂਟਰੀ ਰੈਜੀਮੈਂਟ ਦੇ ਵਿੱਚ ਇਨਫੈਂਟਰੀਮੈਨ ਸੀ। ਅਗਲੀ ਖਬਰ ਜਿਹੜੀ ਹੈ ਇਜ਼ਰਾਈਲ ਤੋਂ ਆ ਰਹੀ ਆ। ਇਜ਼ਰਾਈਲ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਆ ਉਹ ਅੱਜ ਡੈਡਲਾਈਨ ਜਿਹੜੀ ਮਿਸ ਕਰ ਗਏ ਆ ਆਪਣੀ ਅਗਲੀ ਸਰਕਾਰ ਬਣਾਉਣ ਦੇ ਲਈ। ਸੋ ਕਹਿੰਦੇ ਲੱਗਦਾ ਆ ਵੀ ਹੁਣ ਨੇਤਨਯਾਹੂ ਨੂੰ ਜਿਹੜੀ ਉਹਨਾਂ ਦੀ ਲਿਕੁਇਡ ਪਾਰਟੀ ਹੈਗੀ ਆ, ਲਿਕੁਇਡ ਪਾਰਟੀ, ਉਹ ਪਿਛਲੇ 12 ਸਾਲਾਂ ਬਾਅਦ ਸ਼ਾਇਦ ਉਸ ਨੂੰ ਜਿਹੜਾ ਆ ਓਪੋਜੀਸ਼ਨ ਦੇ ਵਿੱਚ ਬੈਠਣਾ ਪਵੇ। ਇਜ਼ਰਾਈਲ ਦੇ ਜਿਹੜੇ ਪ੍ਰੈਜ਼ੀਡੈਂਟ ਰਿਵਲਿਨ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਵੱਖ-ਵੱਖ ਪਾਰਟੀਆਂ ਦੇ ਲੀਡਰ ਆ ਜੇ ਉਹ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਆ ਉਹ ਉਹਨਾਂ ਨੂੰ ਮਿਲ ਸਕਦੇ ਹੈਗੇ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਆ ਵੀ ਜਿਹੜਾ ਆਪਾਂ ਸਵੇਰੇ ਖਬਰ ਕੀਤੀ ਸੀਗੀ ਰੌਨ ਡਿਸੈਂਟਿਸ ਉਹਨਾਂ ਨੇ ਜਿਹੜੇ GOP ਦੇ ਜਿਹੜੇ ਹੈਗੇ ਨੇ ਉੱਥੇ ਦੇ ਫਲੋਰੀਡਾ ਦੇ ਗਵਰਨਰ ਉਹਨਾਂ ਨੇ ਰੀਸੈਂਟਲੀ ਜਿਹੜਾ ਇੱਕ ਅੱਜ ਹੀ ਜਿਹੜਾ ਰਿਸਟ੍ਰਿਕਸ਼ਨ ਜਿਹੜੀਆਂ ਉਹ ਹਟਾ ਦਿੱਤੀਆਂ ਸੀਗੀਆਂ ਲੋਕਲ ਬਾਡੀਜ਼ ਦੇ ਉੱਤੋਂ ਦੀ ਓਵਰਸੀਡ ਜਿਹੜਾ ਉਹ ਕਰਦੇ ਹੋਏ। ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਵੀ ਵੀ ਆਰ ਆਲ ਇਨ ਟੂ ਫਾਈਟ ਦਿਸ, ਵੀ ਹੁਣ ਸਾਰੇ ਜਾਣੇ ਕਹਿੰਦੇ ਵੀ ਉਸ ਦੇ ਦਿਵਾਲੇ ਇੱਕ ਹਿਸਾਬ ਦੇ ਨਾਲ ਇਹ ਹੋਣਾ ਚਾਹੁੰਦੇ ਨੇ। ਸੋ ਹੈਡ ਔਨ ਹੈਡ ਜਿਹੜਾ ਆ ਇਹ ਹੁਣ ਆਪਾਂ ਨੂੰ ਉੱਥੇ ਇੱਕ ਹਿਸਾਬ ਦੇ ਨਾਲ ਬੈਟਲ ਆ ਉਹ ਦੇਖਣ ਨੂੰ ਜਿਹੜੀ ਉਹ ਮਿਲਣ ਜਾ ਰਹੀ ਆ। ਰਾਈਜ਼ਿੰਗ GOP ਦੇ ਸਟਾਰ ਇਸ ਟਾਈਮ ਰੌਨ ਡਿਸੈਂਟਿਸ ਮੰਨੇ ਜਾ ਰਹੇ ਆ। ਇਹ ਦੇਖ ਰਹੇ ਆ ਵੀ ਕਿਤੇ ਨਾ ਕਿਤੇ 2024 ਦੀਆਂ ਪ੍ਰੈਜ਼ੀਡੈਂਸ਼ੀਅਲ ਜਿਹੜੀਆਂ ਇਲੈਕਸ਼ਨਸ ਆਉਣੀਆਂ ਉਸ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਇੱਕ ਜਿਹੜੇ ਕੈਂਪੇਨ ਦੇ ਵਿੱਚ ਕੈਂਡੀਡੇਟ ਦੇ ਵਜੋਂ ਉੱਭਰ ਕੇ ਜਿਹੜੇ ਉਹ ਆ ਸਕਦੇ ਆ। ਅਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਆਪਣਾ ਚੰਗਾ ਜਿਹੜਾ ਇਸ ਟਾਈਮ ਨਾਮ ਆ ਖਾਸ ਕਰਕੇ ਰਾਈਟ ਵਿੰਗ ਸਫਿਆਂ ਦੇ ਵਿੱਚ ਉਹਨਾਂ ਨੇ ਬਣਾਇਆ ਹੈਗਾ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਬੇ ਏਰੀਆ ਦੇ ਵਿੱਚ ਸੈਨ ਫਰਾਂਸਿਸਕੋ ਜਿਹੜੀ ਕਾਉਂਟੀ ਹੈਗੀ ਆ ਉਹ ਹੁਣ ਜੈਲੋ ਟੀਅਰ ਦੇ ਵਿੱਚ ਚਲੇ ਗਈ ਆ। ਸੋ ਇਹਦਾ ਮਤਲਬ ਇਹ ਆ ਵੀ ਲਗਭਗ ਹਰ ਤਰ੍ਹਾਂ ਦਾ ਜਿਹੜਾ ਬਿਜ਼ਨਸ ਆ ਉਹ ਹੁਣ
ਓਪਨ ਹੋ ਜਾਊਗਾ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ। ਇਸੇ ਤਰ੍ਹਾਂ ਲਾਸ ਐਂਜਲਸ ਕਾਉਂਟੀ ਵੀ ਜਿਹੜੀ ਯੈਲੋ ਟੀਅਰ ਦੇ ਵਿੱਚ ਚਲੇ ਗਈ ਆ। ਕਿਸੇ ਟਾਈਮ 'ਤੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਸਭ ਤੋਂ ਵੱਧ ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਸੀਗੇ। ਸੋ ਹੁਣ ਉਹ ਜਿਹੜੇ ਆ ਉੱਥੇ ਬਿਜ਼ਨੈਸਿਸ ਬਹੁਤ ਜਿਹੜੇ ਬੰਦ ਹੋਏ ਪਏ ਸੀ ਉਹ ਖੁੱਲ੍ਹਣ ਜਾ ਰਹੇ ਆ। ਜੀ, ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਅੱਜ ਜਿਹੜੇ ਬੀਤੇ ਦਿਨੀ ਕਾਂਗਰਸਮੈਨ ਐਲਸੀ ਹੇਸਟਿੰਗਸ ਆ, ਜਿਹੜੇ ਡੈਮੋਕ੍ਰੇਟ ਸੀਗੇ ਫਲੋਰੀਡਾ ਤੋਂ, ਉਹਨਾਂ ਦੀ ਮੌਤ ਹੋਈ ਸੀ, ਉਸ ਦੀ ਜਿਹੜੀ ਸਪੈਸ਼ਲ ਇਲੈਕਸ਼ਨ ਰੇਸ ਆ ਉਸ ਦੇ ਬਾਰੇ ਜਿਹੜਾ ਉਹ ਜਿਹੜੀ ਜਾਣਕਾਰੀ ਦਿੱਤੀ ਹੈ। ਕਹਿੰਦੇ ਵੀ 11 ਜਨਵਰੀ ਨੂੰ ਜਿਹੜੀਆਂ ਉੱਥੇ ਸਪੈਸ਼ਲ ਇਲੈਕਸ਼ਨ ਜਿਹੜੀ ਉਹ ਹੋਣ ਜਾ ਰਹੀ ਆ, ਜਿਸ ਦੇ ਲਈ 2 ਨਵੰਬਰ ਨੂੰ ਜਿਹੜੀਆਂ ਪ੍ਰਾਇਮਰੀ ਇਲੈਕਸ਼ਨਸ ਹੋਣਗੀਆਂ। ਇਸ ਤੋਂ ਜਿਹੜੇ ਡੈਮੋਕ੍ਰੇਟਸ ਖਾਸ ਕਰਕੇ ਹਾਊਸ ਸਪੀਕਰ ਨੈਂਸੀ ਪਲੋਸੀ ਆ ਉਹ ਨਾਖੁਸ਼ ਜਿਹੜੇ ਹੋਣਗੇ, ਕਿਉਂਕਿ ਤਕਰੀਬਨ ਆਉਣ ਵਾਲੇ ਅਗਲੇ 8 ਮਹੀਨਿਆਂ ਦੇ ਲਈ ਜਿਹੜੀ ਕਾਂਗਰਸ ਆ ਉਸ ਦੇ ਵਿੱਚ ਇੱਕ ਜਿਹੜੇ ਕਾਂਗਰਸਮੈਨ ਆ ਉਹ ਘੱਟ ਰਹਿਣਗੇ, ਅਤੇ ਖਾਸ ਕਰਕੇ ਇਸ ਲਈ ਡੈਮੋਕ੍ਰੇਟ ਦੀ ਜਿਹੜੀ ਮੈਜੋਰਟੀ ਦੇ ਵਿੱਚ ਇੱਕ ਵੋਟ ਦੀ ਜਿਹੜੀ ਉਹ ਕਮੀ ਰਹੇਗੀ। ਅਗਲੀ ਖਬਰ ਜਿਹੜੀ ਹੈ ਇੱਕ ਪਿਛਲੇ ਦਿਨਾਂ 'ਚੋਂ ਚੱਲ ਰਹੀ ਹੈ ਵੀ ਚਾਈਨਾ ਦਾ ਇੱਕ ਰਾਕਟ ਜਿਹੜਾ ਆ ਉਹ ਧਰਤੀ ਦੇ ਉੱਤੇ ਡਿੱਗੂਗਾ, ਜਿਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਊਗਾ। ਅਤੇ ਕਹਿੰਦੇ ਭਈ ਐਸਟਰੋਫਿਜ਼ਿਸਟ ਜਿਹੜੇ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਭਈ ਛੋਟਾ ਜਿਹਾ ਜਿਹੜਾ ਜਹਾਜ਼ ਆ ਜਦੋਂ ਕ੍ਰੈਸ਼ ਹੁੰਦਾ ਆ ਉਹਦੇ ਬਰਾਬਰ ਦਾ ਇਹ ਸੈਟੇਲਾਈਟ ਦਾ ਕ੍ਰੈਸ਼ ਹੋ ਸਕਦਾ ਆ 100 ਮਾਈਲ ਦੇ ਏਰੀਏ ਦੇ ਵਿੱਚ ਸਕੈਟਰਡ ਹੁੰਦਾ ਹੋਇਆ। ਜੀ, ਇਹਦੇ ਵਿੱਚ ਹਰਜੋਤ ਸਿੰਘ ਦੀ ਸਭ ਤੋਂ ਚਿੰਤਾ ਵਾਲੀ ਗੱਲ ਇਹ ਆ ਵੀ ਨਾ ਚਾਈਨਾ ਨੂੰ ਪਤਾ ਹੈ ਅਤੇ ਨਾ ਕਿਸੇ ਹੋਰ ਨੂੰ ਪਤਾ ਹੈ ਵੀ ਕਿਹੜੇ ਪਾਸੇ ਇਸ ਨੇ ਜਿਹੜਾ ਆ ਮੁੜ ਦੁਬਾਰਾ ਵਾਤਾਵਰਣ ਦੇ ਵਿੱਚ ਪ੍ਰਵੇਸ਼ ਕਰਨਾ ਹੈ, ਐਟਮੋਸਫੇਅਰ 'ਚ ਪ੍ਰਵੇਸ਼ ਕਰਨਾ ਹੈ, ਅਤੇ ਕਿੱਥੇ ਜਾ ਕੇ ਇਹ ਦੁਬਾਰਾ ਧਰਤੀ ਦੇ ਨਾਲ ਜਿਹੜਾ ਉਹ ਟਕਰਾਉਣਾ ਆ। ਸੋ ਇਹ ਇੱਕ ਚਿੰਤਾ ਦਾ ਵਿਸ਼ਾ ਕਈ ਥਾਵਾਂ ਦਿੱਤੇ ਆ। ਉੱਦਾਂ ਜੇ ਦੇਖਿਆ ਜਾਵੇ ਤਾਂ 70% ਧਰਤੀ ਦੇ ਉੱਤੇ ਪਾਣੀ ਆ, ਜੇ ਉਹਦੇ ਵਿੱਚ ਜਾ ਕੇ ਡਿੱਗੇ ਤਾਂ ਠੀਕ ਆ, ਅਦਰਵਾਈਜ਼ ਜੇ ਕਿਤੇ ਥਾਂ ਖਾਸ ਕਰਕੇ ਜੇ ਕਿਤੇ ਘਣੀ ਵਸੋਂ ਵਾਲੇ ਇਲਾਕੇ ਦੇ ਵਿੱਚ ਡਿੱਗਦਾ ਅਤੇ ਉੱਥੇ ਨੁਕਸਾਨ ਜਿਹੜਾ ਉਹ ਹੋ ਸਕਦਾ ਆ। ਅਗਲੀ ਖਬਰ ਜਿਹੜੀ ਆ ਉਹ ਸਪੇਸ ਐਕਸ ਦੇ ਸੰਬੰਧ ਦੇ ਵਿੱਚ ਆ। ਜਿਹੜਾ ਇਲੋਨ ਮਸਕ ਆ ਟੈਸਲਾ ਦਾ CEO, ਉਹ ਨਵੀਂ ਜਿਹੜੀ ਇੱਕ ਇੰਟਰਨੈਟ ਕੰਪਨੀ ਜਿਹੜੀ ਸ਼ੁਰੂ ਕਰਨ ਜਾ ਰਿਹਾ, ਸਟਾਰਲਿੰਕ ਸੈਟੇਲਾਈਟ ਇੰਟਰਨੈਟ ਸਰਵਿਸ, ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਸੈਟੇਲਾਈਟ ਦੇ ਥਰੂ ਅਵੇਲੇਬਲ ਹੋਵੇਗੀ। ਕਹਿੰਦੇ ਵੀ 5 ਲੱਖ ਆਰਡਰ ਆਲਰੇਡੀ ਉਹਨਾਂ ਦੇ ਕੋਲ ਰਿਸੀਵ ਹੋ ਗਏ ਆ, ਜਿਹਦੇ ਵਿੱਚ $99 ਉਹ ਚਾਰਜ ਕਰ ਰਹੇ ਆ ਪ੍ਰੀ ਆਰਡਰ ਸਰਵਿਸ ਸਟਾਰਲਿੰਕ ਦੇ ਲਈ, ਅਤੇ 400 ਕੁਛ ਡਾਲਰ ਦਾ ਜਿਹੜਾ ਉਹਨਾਂ ਦਾ ਇਕਵਿਪਮੈਂਟ ਹੋਊਗਾ। ਪਰ ਇਹਦੇ ਨਾਲ ਬਹੁਤ ਸਾਰੇ ਜਿਹੜੇ ਰਿਮੋਟ ਏਰੀਏਜ਼ ਆ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ, ਖਾਸ ਕਰਕੇ ਸਾਨੂੰ ਵੀ ਥੋੜ੍ਹਾ ਹੋਊਗਾ, ਖਾਸ ਕਰਕੇ ਜਿਹੜੇ ਰੇਡੀਓ ਸਟੇਸ਼ਨ ਦੇ ਟਾਵਰਸ ਕਈ ਇੱਦਾਂ ਦੇ ਰਿਮੋਟ ਏਰੀਏ 'ਚ ਆ, ਪਹਾੜੀ ਵਾਲੇ ਏਰੀਏ 'ਚ ਆ ਜਾਂ ਖੇਤਾਂ 'ਚ ਆ ਜਿੱਥੇ ਇੰਟਰਨੈਟ ਨਹੀਂ ਜਾਂਦਾ, ਉੱਥੇ ਜਿਹੜੀ ਥੋੜ੍ਹੀ ਸਸਤੀ ਸਰਵਿਸ ਮਿਲ ਜਾਊਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਟ੍ਰੈਜਰੀ ਸੈਕਟਰੀ ਜਿਹੜੇ ਆ ਸਕੱਤਰ ਆ ਜਿਹੜੇ ਜੈਨਟ ਯੈਲਨ ਆ, ਉਹਨਾਂ ਨੇ ਕਿਹਾ ਸੀਗਾ ਵੀ ਇਕਨੋਮਿਕ ਜਿਹੜੀ ਆ ਓਵਰ ਹੀਟਿੰਗ ਨਾ ਹੋ ਜਾਵੇ ਇਕੋਨਮੀ, ਇਸ ਦੇ ਲਈ ਇੰਟਰਸਟ ਰੇਟ ਜਿਹੜੇ ਆ ਉਹ ਵਧਾਏ ਜਿਹੜੇ ਉਹ ਜਾ ਸਕਦੇ ਆ। ਇਸ ਦੇ ਕਰਕੇ ਇਨਫਲੇਸ਼ਨ ਨੂੰ ਲੈ ਕੇ ਕਹਿੰਦੇ ਕਨਫਿਊਜ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਇਸ ਦੇ ਕਰਕੇ ਵਧੀ, ਜਿਸ ਦਾ ਜਿਹੜਾ ਅਸਰ ਆ ਓਬਵੀਅਸਲੀ ਜਿਹੜਾ ਸਟਾਕ ਮਾਰਕੀਟ ਆ ਉਸ ਦੇ ਉੱਤੇ ਵੀ ਪੈਣਾ ਜਿਹੜਾ ਉਹ ਲਾਜ਼ਮੀ ਜਿਹੜਾ ਉਹ ਸੀਗਾ। ਸੋ ਉਤਾਰ ਚੜਾਵ ਜਿਹੜਾ ਸਟਾਕ ਮਾਰਕੀਟ ਦੇ ਵਿੱਚ ਵੀ ਜਿਹੜਾ ਉਹ ਦੇਖਿਆ। ਵਾਈਟ ਹਾਊਸ ਇਸ ਟਾਈਮ ਇਕਨੋਮਿਕ ਜਿਹੜਾ ਦਬਾਅ ਆ ਉਸ ਨੂੰ ਨੈਵੀਗੇਟ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਿਹਾ ਹੈਗਾ ਆ। ਸੋ ਜਿਹੜੇ ਟ੍ਰੈਜਰੀ ਸੈਕਟਰੀ ਆ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਕਹਿੰਦੇ ਵੀ ਇੰਨਾ ਜ਼ਿਆਦਾ ਮੈਨੂੰ ਕੰਸਰਨਡ ਜਿਹੜਾ ਉਹ ਨਹੀਂ ਹੈਗੇ ਵੀ ਇਕਨੋਮਿਕ ਓਵਰ ਹੀਟਿੰਗ ਜਿਹੜੀ ਉਹਦੇ ਕਿੰਨੇ ਕੁ ਰਿਸਕ ਹੋਣਗੇ, ਜਦ ਕਿ ਉਸ ਤੋਂ ਕੁਝ ਘੰਟੇ ਪਹਿਲਾਂ ਹੀ ਉਹਨਾਂ ਨੇ ਕਿਹਾ ਸੀਗਾ ਵੀ ਇਕਨੋਮਿਕ ਓਵਰ ਹੀਟਿੰਗ ਨੂੰ ਜਿਹੜਾ ਆ ਉਹ ਨਜਿੱਠਣ ਦੇ ਲਈ ਇੰਟਰਸਟ ਰੇਟ ਜਿਹੜੇ ਉਹ ਵਧਾਏ ਜਾ ਸਕਦੇ ਆ। ਜੀ, ਅਗਲੀ ਖਬਰ ਜਿਹੜੀ ਆ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਜਿਹੜੇ ਲੀਡਰਸ ਆ ਉਹਨਾਂ ਨੇ ਹੁਣ ਡਿਕਲੇਅਰ ਕਰ ਦਿੱਤਾ ਹੈ ਵੀ ਫ੍ਰਿਜ਼ਨੋ ਵਾਲਾ ਏਰੀਆ ਜਿਹੜਾ ਆ ਉਹ ਡਰਾਊਟ ਏਰੀਆ ਹੈਗਾ ਆ। ਆਪਾਂ ਦੱਸਦੇ ਆ ਰਹੇ ਹਾਂ ਵੀ ਕੈਲੀਫੋਰਨੀਆ ਦੇ ਵਿੱਚ ਇਸ ਵਾਰੀ ਜਿਹੜਾ ਆ ਕਾਫੀ ਵੱਡਾ ਜਿਹੜਾ ਡਰਾਊਟ ਹੋਣ ਜਾ ਰਿਹਾ, ਅਤੇ ਅੱਗ ਲੱਗਣ ਦੇ ਜਿਹੜੇ ਚਾਂਸ ਆ ਉਹ ਵੀ ਕਹਿੰਦੇ ਇਸ ਵਾਰੀ ਬਹੁਤ ਜ਼ਿਆਦਾ ਹੋਣਗੇ। ਪਿਛਲੇ 2 ਸਾਲਾਂ ਤੋਂ ਕੈਲੀਫੋਰਨੀਆ ਜਿਹੜੀ ਆ ਸਟੇਟ, ਇੱਥੇ ਵੱਖ-ਵੱਖ ਜਗ੍ਹਾ ਦੇ ਉੱਤੇ ਅੱਗ ਦੀ ਜਿਹੜੀ ਭਾਰੀ ਮਾਰ ਦਾ ਜਿਹੜਾ ਸ਼ਿਕਾਰ ਹੋਈ ਹੈਗੀ ਆ। ਜੀ ਬਿਲਕੁਲ, ਗਵਰਨਰ ਗੈਵਿਨ ਨਿਊਸਮ ਨੂੰ ਰੀਕਾਲ ਜਿਹੜਾ ਆ ਉਸ ਦੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਜਲਦ ਹੀ ਜਿਹੜੀ ਉਹ ਆਵੇਗੀ। ਉੱਧਰ ਜਿਹੜੇ 2 GOP ਦੇ ਗਵਰਨਰ ਕੈਂਡੀਡੇਟਸ ਆ ਉਹਨਾਂ ਨੇ ਜਿਹੜੀਆਂ ਆ ਉਹ ਐਡਸ ਵੀ ਰਿਲੀਜ਼ ਕਰ ਦਿੱਤੀਆਂ ਆ, ਜਿਨ੍ਹਾਂ ਵਿੱਚ ਜੌਨ ਕਾਕਸ ਅਤੇ ਕੈਟਲਿਨ ਜੈਨਰ ਜਿਹੜੇ ਆ ਉਹਨਾਂ ਨੇ ਜਿਹੜਾ ਉਹ ਕੀਤਾ ਹੈਗਾ ਆ।
ਇਹ ਕਹਿੰਦੇ ਆ ਵੀ ਇਸ ਰੀਕਾਲ ਇਲੈਕਸ਼ਨ ਦੇ ਵਿੱਚ ਤਰ੍ਹਾਂ ਦੇ ਜਿਹੜੇ ਨਾਮ ਆ ਉਹ ਗੈਵਿਨ ਨਿਊਸਮ ਨੂੰ ਜਿਹੜੇ ਉਹ ਪੁਕਾਰੇ ਜਾ ਸਕਦੇ ਆ ਉਹਨਾਂ ਦੇ ਜਿਹੜੇ ਉਹ ਵਿਰੋਧੀਆਂ ਦੇ ਦੁਆਰਾ। ਨਿਊਸਮ ਨੇ ਜਿਹੜਾ ਇਸ ਰੀਕਾਲ ਐਫਰਟ ਨੂੰ ਪਾਰਟੀਜ਼ਨ ਪਾਵਰ ਗ੍ਰੈਬ ਜਿਹੜਾ ਆ ਉਹ ਆਖਿਆ। ਕਹਿੰਦੇ ਵੀ ਅੱਜ ਜਿਹੜੇ ਆ ਉਹ ਜਿਹੜੇ ਕੁਛ ਲੋਕਾਂ ਦੇ ਨਾਲ ਜਿਹੜੇ ਉਹ ਮਿਲੇ, ਜਿਸ ਦੇ ਵਿੱਚ ਜਦੋਂ ਉਹ ਅਪੀਅਰੈਂਸ ਦੇ ਵਿੱਚ ਆਏ ਤਾਂ ਫਾਇਰ ਫਾਈਟਰ ਯੂਨੀਅਨਸ ਦੇ ਨਾਲ ਜਿਹੜੀ ਇਹ ਮੁਲਾਕਾਤ ਕਰ ਰਹੇ ਸੀ, ਜਦ ਦੂਜੇ ਪਾਰਟੀ ਦੇ ਵੱਲੋਂ ਜਿਹੜੇ ਰੀਕਾਲ ਐਫਰਟਸ ਆ ਉਸ ਨੂੰ ਇਹਨਾਂ ਨੇ ਪਾਰਟੀਜ਼ਨ ਪਾਵਰ ਗ੍ਰੈਬ ਜਿਹੜਾ ਉਹ ਆਖਿਆ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਹ ਰੀਕਾਲ ਇਲੈਕਸ਼ਨ ਆ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਢੁੱਕਦੀ ਆ ਜੀ। ਇਸੇ ਤਰ੍ਹਾਂ ਅਗਲੀ ਖਬਰ ਵੀ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਕਹਿੰਦੇ ਪਈ ਸਿਟੀ ਆਫ ਫ੍ਰਿਜ਼ਨੋ ਤੋਂ ਇੱਕ ਫ੍ਰਿਜ਼ਨੋ ਕਾਉਂਟੀ ਲੀਗਲ ਡਿਫੈਂਸ ਫੰਡ ਆ ਉਹ $3 ਲੱਖ ਦੀ ਮੰਗ ਕਰ ਰਿਹਾ ਆ। ਸੋ ਇਹ ਜਿਹੜਾ ਲੀਗਲ ਡਿਫੈਂਸ ਫੰਡ ਆ ਇਹ ਜਿਹੜੇ ਅਨਡਾਕੂਮੈਂਟਡ ਲੋਕ ਹੈਗੇ ਆ ਜਿਨ੍ਹਾਂ ਨੂੰ ਡਿਪੋਰਟੇਸ਼ਨ ਲੱਗ ਜਾਂਦੀ ਆ ਉਹਨਾਂ ਦੇ ਕੇਸ ਫਾਈਟ ਕਰ ਰਿਹਾ ਸੀ। ਕਹਿੰਦੇ ਪਈ ਪਿਛਲੇ ਸਾਲ ਉਹਨਾਂ ਨੇ ਇੱਕ ਫਾਦਰ ਅਤੇ ਉਹਨਾਂ ਦੇ ਜਿਹੜੇ USA ਦੇ ਬੋਰਨ ਬੱਚੇ ਆ ਜਿਸ ਨੂੰ ਉਹ ਫਾਦਰ ਨੂੰ ਡਿਪੋਰਟ ਕਰਨਾ ਸੀ ਉਹਦਾ ਕੇਸ ਵੀ ਜਿਹੜਾ ਲੜਿਆ ਸੀ ਅਤੇ ਉਸ ਨੂੰ US ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਅਰੈਸਟ ਕਰ ਲਿਆ ਸੀ। ਸੋ ਹੁਣ FCLDF ਦੀ ਜਿਹੜੀ ਸਟੀਅਰਿੰਗ ਕਮੇਟੀ ਆ ਉਹ ਸਿਟੀ ਆਫ ਫ੍ਰਿਜ਼ਨੋ ਨੂੰ ਕਹਿ ਰਹੀ ਆ ਵੀ $3 ਲੱਖ ਇਸ ਦੇ ਵਿੱਚ ਇਨਵੈਸਟ ਕਰੋ ਤਾਂ ਕਿ ਫਿਊਚਰ ਦੇ ਵਿੱਚ ਵੀ ਜੇ ਕਿਸੇ ਦਾ ਇੱਦਾਂ ਦਾ ਡਿਪੋਰਟੇਸ਼ਨ ਆਉਂਦੀ ਆ ਅਤੇ ਅਸੀਂ ਉਹਨਾਂ ਦੇ ਕੇਸ ਜਿਹੜੇ ਆ ਉਹ ਫ੍ਰੀ ਲੜਾਂਗੇ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਇਹਦੇ ਪ੍ਰੋਗਰਾਮ ਦਾ ਸਮਾਪਤ ਆ। ਜਾਣ ਤੋਂ ਪਹਿਲਾਂ ਜੇ ਆਪਾਂ ਸਟਾਕ ਮਾਰਕੀਟ ਦੇ ਉੱਤੇ ਹੀ ਨਜ਼ਰ ਮਾਰਦੇ ਜਾਈਏ, ਅੱਜ ਉਤਾਰ ਚੜਾਵ ਤੋਂ ਬਾਅਦ ਦੇ ਵਿੱਚ ਜਿਹੜੇ ਯੈਨਟ ਯੈਲਨ ਦੇ ਜਿਹੜੇ ਕਮੈਂਟਸ ਉਸ ਤੋਂ ਬਾਅਦ ਦੇ ਵਿੱਚ ਇਨ ਦੀ ਐਂਡ ਜਿਹੜਾ ਡਾਊ ਜੋਨਸ ਆ 20 ਪੁਆਇੰਟ ਵੱਧ ਕੇ ਜਿਹੜਾ ਉਹ ਬੰਦ ਹੋਇਆ, 34,133 ਦੇ ਉੱਤੇ ਕਲੋਜ਼ਿੰਗ ਹੋਈ। ਨੈਸਡੈਕ ਦੇ ਵਿੱਚ ਵੱਡੀ ਗਿਰਾਵਟ ਦੇਖੀ ਗਈ, 261 ਪੁਆਇੰਟਾਂ ਜਿਹੜੇ ਉਹ ਡਿੱਗਿਆ, 13,633 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 28 ਪੁਆਇੰਟ ਡਿੱਗੇ, 4164 ਦੇ ਉੱਤੇ ਬੰਦ ਹੋਇਆ। 10 ਈਅਰ ਟ੍ਰੇਜਰੀ ਬੌਂਡ ਦੀ ਯੀਲਡ 1.59% ਦੇ ਉੱਤੇ ਰਹੀ ਅਤੇ ਸੋਨੇ ਦਾ ਭਾਅ $1777 ਪ੍ਰਤੀ ਆਊਂਸ ਰਿਹਾ। ਇੱਕ $1 ਦੀ ਕੀਮਤ ਕੈਨੇਡਾ ਦੇ $1.25 ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ ₹73.76 ਦੇ ਬਰਾਬਰ ਰਹੀ ਆ ਜੀ। ਅਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੋਂ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।